ਇਸ ਵੇਲੇ ਦੀ ਇੱਕ ਵੱਡੀ ਤੇ ਬੜੀ ਚਰਚਿਤ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਇੱਕ ਬੰਦੇ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ 24 ਸਾਲਾ ਔਰਤ ਦੇ ਕਤਲ ਦੇ ਮਾਮਲੇ ਦੇ ਸਬੰਧ ਦੇ ਵਿੱਚ। ਅਸਲ ਦੇ ਵਿੱਚ ਇਹ ਮਾਮਲਾ 2018 ਦੇ ਵਿੱਚ ਵਾਪਰਿਆ ਸੀ, ਜਦੋਂ 24 ਸਾਲਾ ਜਿਹੜੀ ਇੱਕ ਬੀਬੀ ਦੱਸੀ ਗਈ ਹੈ ਟੋਇਆ ਕੋਡਿੰਗਲੇ, ਉਹਦਾ ਬੜੀ ਬੇਰਹਿਮੀ ਦੇ ਨਾਲ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਦੋਸ਼ ਲੱਗੇ ਸਨ ਰਾਜਵਿੰਦਰ ਸਿੰਘ ਦੇ ਉੱਤੇ ਤੇ ਉਸ ਦੇ ਉੱਤੇ ਵੀ ਦੋਸ਼ ਲੱਗਿਆ ਸੀ ਕਿ ਕਤਲ ਤੋਂ ਥੋੜੇ ਸਮੇਂ ਬਾਅਦ ਹੀ ਉਹ ਆਸਟ੍ਰੇਲੀਆ ਤੋਂ ਇੰਡੀਆ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਅਸਲ ਦੇ ਵਿੱਚ ਉਹ ਇੰਡੀਆ ਨੂੰ ਜਦੋਂ ਗਿਆ ਤਾਂ ਉਹ ਇੱਥੇ ਆਪਣੇ ਬੀਵੀ ਬੱਚੇ, ਆਪਣਾ ਪਰਿਵਾਰ, ਆਪਣੇ ਮਾਪੇ ਛੱਡ ਕੇ ਭੱਜ ਗਿਆ ਤੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਦਿੱਲੀੋਂ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਬਾਅਦ ਦੇ ਵਿੱਚ ਉਸ ਨੂੰ ਐਕਸਟ੍ਰਾਡਾਈਟ ਕਰਕੇ ਆਸਟ੍ਰੇਲੀਆ ਲਿਆਂਦਾ ਗਿਆ 2023 ਦੇ ਵਿੱਚ। ਇਹ ਘਟਨਾ ਵਾਪਰੀ ਸੀ 2018 ਦੇ ਵਿੱਚ, ਜਦੋਂ ਇਹ ਦੋਸ਼ ਲੱਗੇ ਸਨ ਰਾਜਵਿੰਦਰ ਸਿੰਘ ਦੇ ਉੱਤੇ ਕਿ ਉਸ ਨੇ 26 ਵਾਰੀ ਟੋਆ ਜਿਹੜੀ ਕੋਡਿੰਗਲੇ ਆ 24 ਸਾਲਾ ਇੱਕ ਔਰਤ ਆ, ਇਹਨਾਂ ਦੋਨਾਂ ਦਾ ਆਮੋ ਸਾਹਮਣਾ ਇੱਕ ਪਾਰਕ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ, ਦੋਨੇ ਇੱਕ ਦੂਜੇ ਨੂੰ ਅਣਜਾਣ ਸਨ, ਸਟ੍ਰੇਂਜਰ ਸਨ, ਪਰ ਉਸ ਨੂੰ 26 ਵਾਰੀ ਜਿਹੜਾ ਉਹ ਸਟੈਬ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਬੰਦੇ ਨੇ ਜਦੋਂ ਇਹਦੀ ਕਨਵਿਕਸ਼ਨ ਤੋਂ ਪਹਿਲਾਂ ਇਹਨੇ ਜਿਹੜਾ ਨਾਟ ਗਿਲਟੀ ਪਲੀਡ ਕੀਤਾ। 41 ਸਾਲ ਇਹਦੀ ਉਮਰ ਦੱਸੀ ਗਈ ਹੈ। ਹੁਣ ਟੋਇਆ ਕੋਡਿੰਗਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ 2018 ਦੇ ਵਿੱਚ ਵਾਪਰਿਆ ਸੀ, ਉਸ ਮਾਮਲੇ ਦੇ ਵਿੱਚ 41 ਸਾਲਾ ਰਾਜਵਿੰਦਰ ਸਿੰਘ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਗੁਜ਼ਾਰਨੀ ਪਵੇਗੀ।